ਇਹ ਜਿਹੜੀ ਸੁੰਦਰਸ ਫਾਊਂਡੇਸ਼ਨ ਹੈ ਇਹਦੇ ਵਿੱਚ ਤੁਸੀਂ ਡੈਫੀਨੇਟਲੀ ਮਰੀਜ਼ਾਂ ਵਾਸਤੇ ਖੂਨ ਇਕੱਠਾ ਕਰਦੇ ਹੋ ਅਤੇ ਖੂਨ ਇਕੱਠਾ ਕਰਨਾ ਔਰ ਦੂਸਰੀ ਜਿਹੜੀ ਤਿੱਬੀ ਸਹੂਲੀਆਤ ਨੇ ਉਹਨਾਂ ਨੂੰ ਦੇਣ ਵਾਸਤੇ ਕੀ ਕੁਛ ਕਰਨਾ ਪਿਆ ਤੁਹਾਨੂੰ, ਕਿਸ ਤਰ੍ਹਾਂ ਅਰੇਂਜ ਕੀਤਾ ਤੁਸੀਂ ਉਹਨਾਂ ਨੂੰ? ਦੇਖੋ, ਮੈਂ ਸਭ ਤੋਂ ਪਹਿਲੇ ਤਾਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਸ਼ੁਰੂ ਦੇ ਵਿੱਚ ਤਾਂ ਇਹ ਅਦਾਰਾ ਜਿਹੜਾ ਹੈਗਾ ਨਾ ਆਪਣੇ ਅੱਬਾ ਅਜਦਾਦ ਦੀ ਜ਼ਮੀਨ ਵੇਚ ਕੇ ਇਹਨੂੰ ਸਟਾਰਟ ਕਰ ਦਿੱਤਾ, ਸ਼ੁਰੂ ਕਰ ਦਿੱਤਾ ਅਤੇ ਬਹੁਤ ਮਹਿਦੂਦ ਪੈਮਾਨੇ 'ਤੇ, ਲੇਕਿਨ ਮਿਹਨਤ ਕਰਦੇ ਹੋਇਆਂ ਇੱਕ ਮਕਾਮ ਬਣਾਉਂਦੇ ਹੋਇਆ ਲੋਕਾਂ ਨੂੰ ਪਤਾ ਚੱਲਿਆ ਕਿ ਸੁੰਦਰਸ ਫਾਊਂਡੇਸ਼ਨ ਜਾਂ ਯਾਸਿਨ ਖਾਨ ਜਿਹੜਾ ਹੈਗਾ ਨਾ ਥੈਲੇਸੀਮੀਆ ਅਤੇ ਹੀਮੋਫੀਲੀਆ ਅਤੇ ਬਲੱਡ ਕੈਂਸਰ ਦੇ ਮਰੀਜ਼ਾਂ ਵਾਸਤੇ ਕੰਮ ਕਰਦਾ ਹੈ। ਅਤੇ ਲੋਕਾਂ ਨੇ ਉਹ ਕੰਮ ਨੂੰ ਦੇਖਦੇ ਹੋਇਆਂ, ਉਸ ਸਾਖ ਨੂੰ ਦੇਖਦੇ ਹੋਇਆਂ, ਇਹ ਸਭ ਕੁਝ ਜੇ ਅੱਜ ਸੁੰਦਰਸ ਫਾਊਂਡੇਸ਼ਨ ਜਿੱਥੇ ਪਹੁੰਚਿਆ ਹੋਇਆ ਗਿਆ, ਇਹ ਲੋਕਾਂ ਦੀ ਮਦਦ ਦੇ ਨਾਲ, ਲੋਕਾਂ ਦੇ ਤਾਉਨ ਦੇ ਨਾਲ, ਨੌਜਵਾਨਾਂ ਨੇ ਖੂਨ ਦੇ ਅਤਿਆਤ ਦਿੱਤੇ, ਲੋਕਾਂ ਨੇ ਆਪਣੀ ਜ਼ਕਾਤ, ਖੈਰਾਤ, ਸਦਕਾਤ, ਅਤਿਆਤ ਦਿੱਤੇ ਅਤੇ ਤਦੋਂ ਜਿਹੜਾ ਹੈਗਾ ਨਾ ਅੱਜ ਇਹ ਇੰਨਾ ਵੱਡਾ ਨਿਜ਼ਾਮ ਜਿਹੜਾ ਹੈਗਾ ਨਾ ਉਹ ਬਣ ਗਿਆ ਹੈਗਾ। ਅਤੇ ਸਾਡਾ ਜਿਹੜਾ ਕੰਮ ਹੈਗਾ ਬਿਲਕੁਲ ਸਿਸਟਮ ਦੇ ਤਹਿਤ ਸਾਇੰਸੀ ਬੁਨਿਆਦਾਂ 'ਤੇ ਹੁੰਦਾ ਹੈਗਾ। ਇਹ ਨਹੀਂ ਹੈਗਾ ਕਿ ਮੈਂ ਸੁੰਦਰਸ ਫਾਊਂਡੇਸ਼ਨ ਦਾ ਸਦਰ ਹੈਗਾ ਵਾਂ ਅਤੇ ਮੈਂ ਹੀ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦੇਵਾਂ। ਤੁਸੀਂ ਸਾਡੇ ਸੈਂਟਰ ਵੀ ਹੁਣ ਜਾਓਗੇ, ਤੁਹਾਨੂੰ ਅਸੀਂ ਉੱਥੇ ਦਿਖਾਵਾਂਗੇ, ਉੱਥੇ ਤਮਾਮ ਜਿਹੜੀ ਫੈਸਿਲਿਟੀਜ਼ ਹੈਗੀਆਂ ਨੇ ਉਹ ਕੁਆਲੀਫਾਈਡ ਲੋਕਾਂ ਦੇ, ਉਹ ਜਿਹੜੇ ਡਾਕਟਰ ਨੇ, ਹੀਮੇਟੋਲੋਜਿਸਟ ਹੈਗੇ ਨੇ, ਪੈਥੋਲੋਜਿਸਟ ਹੈਗੇ ਨੇ, ਮੈਡੀਕਲ ਟੈਕਨੋਲੋਜਿਸਟ ਹੈਗੇ ਨੇ, ਤਮਾਮ ਡਾਕਟਰਾਂ ਦੇ ਨਿਗਰਾਨੀ ਦੇ ਵਿੱਚ ਸਾਰਾ ਕੰਮ ਹੋ ਰਿਹਾ ਗਿਆ। ਅਸੀਂ ਉਹਨਾਂ ਵਾਸਤੇ ਸਹੂਲਤਾਂ ਮੁਹੱਈਆ ਕਰਦੇ ਹੈਗੇ ਹਾਂ। ਉਹਨਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈਗੀ ਹੈ ਉਹ ਲੋਕਾਂ ਨੂੰ ਗੁਜ਼ਾਰਿਸ਼ ਕਰਦੇ ਹੈਗੇ ਆ। ਲੋਕ ਸਾਡੀ ਗੱਲ ਸੁਣਦੇ ਹੈਗੇ ਨੇ, ਸਮਝਦੇ ਹੈਗੇ ਨੇ, ਮੰਨਦੇ ਹੈਗੇ ਨੇ ਅਤੇ ਸਾਨੂੰ ਜਿਹੜੇ ਹੈਗੇ ਨੇ ਆਪਣੀ ਜ਼ਕਾਤ, ਖੈਰਾਤ, ਅਤਿਆਤ, ਸਦਕਾਤ ਦਿੰਦੇ ਹੈਗੇ ਨੇ ਅਤੇ ਫਿਰ ਹੀ ਇਹ ਜਿਹੜਾ ਹੈਗਾ ਨਾ ਨਿਜ਼ਾਮ ਚੱਲ ਰਿਹਾ ਹੈਗਾ। ਅਤੇ ਇਹਦੇ 'ਚ ਰਜ਼ਾਕਾਰਾਂ ਦਾ ਕੀ ਕਿਰਦਾਰ ਹੈ? ਸਾਡੇ ਬਹੁਤ ਸਾਰੇ ਰਜ਼ਾਕਾਰ ਹੈਗੇ ਨੇ। ਰਜ਼ਾਕਾਰ ਅਤੇ ਇੱਕ ਖੂਨ ਦਾ ਅਤੀਆ ਦੇਣ ਵਾਲੇ ਵੀ ਰਜ਼ਾਕਾਰ ਹੈਗੇ ਨੇ, ਜਿਨ੍ਹਾਂ ਦੀ ਤਾਦਾਦ ਜਿਹੜੀ ਹੈਗੀ ਹੈ ਕਈ ਹਜ਼ਾਰਾਂ ਦੇ ਵਿੱਚ, ਬਲਕਿ ਹਜ਼ਾਰਾਂ ਵਿੱਚ ਕੀ ਮੈਂ ਕਹਾਂਗਾ ਕਿ ਲੱਖਾਂ ਵਿੱਚ ਪਹੁੰਚ ਗਈ ਹੋਈ ਹੈਗੀ ਹੈ। ਉਹ ਲੱਖਾਂ ਲੋਕ ਰਜ਼ਾਕਾਰ ਜਿਹੜੇ ਹੈਗੇ ਨੇ ਉਹ ਖੂਨ ਦੇ ਅਤਿਆਤ ਦਿੰਦੇ ਹੈਗੇ ਨੇ ਅਤੇ ਲੋਕ ਅੱਗੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਅਤੇ ਜਿਹੜੇ ਅਵਾਮੀ ਮਕਾਮਾਤ ਹੈਗੇ ਨੇ, ਯਾਨੀ ਜਿਸ ਤਰ੍ਹਾਂ ਕੋਈ ਮਹੱਲੇ ਹੈਗੇ ਨੇ, ਮਸਾਜਿਦ ਦੇ ਵਿੱਚ ਵੀ, ਮਦਾਰਸ ਵਿੱਚ ਵੀ ਕੈਂਪ ਲੱਗਦੇ ਹੈਗੇ ਨੇ ਅਤੇ ਉਹ ਵੀ ਸਾਡੇ ਨਾਲ ਹੁੰਦੇ ਹੈਗੇ ਨੇ। ਉਹ ਵੀ ਲੋਕਾਂ ਨੂੰ ਦੱਸਦੇ ਹੈਗੇ ਨੇ ਕਿ ਖੂਨ ਦੇਣਾ ਚਾਹੀਦਾ। ਸਾਡੇ ਡਾਕਟਰ ਵੀ ਹੁੰਦੇ ਹੈਗੇ ਨੇ, ਉਹ ਵੀ ਖੂਨ ਦੀ ਅਫਾਦੀਅਤ ਦਾ ਦੱਸਦੇ ਹੈਗੇ ਨੇ। ਖੂਨ ਦੇਣਾ ਚਾਹੀਦਾ ਹੈ, ਖੂਨ ਦੇਣ ਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ, ਕਿਉਂਕਿ ਅੱਜ ਤੋਂ 30-35 ਸਾਲ ਪਹਿਲੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੈਗਾ ਸੀ ਕਿ ਖੂਨ ਦੇਣ ਦੇ ਨਾਲ ਨੁਕਸਾਨ ਹੁੰਦਾ ਹੈਗਾ, ਕਮਜ਼ੋਰੀ ਹੋ ਜਾਂਦੀ ਹੈਗੀ ਹੈ, ਲੇਕਿਨ ਐਸੀ ਗੱਲ ਨਹੀਂ ਹੈਗੀ। ਉਸ ਅਸੀਂ ਵੀ, ਸਾਡੇ ਡਾਕਟਰਸ ਨੇ ਵੀ, ਸਾਡੇ ਰਜ਼ਾਕਾਰਾਂ ਨੇ ਵੀ ਉਹ ਲੋਕਾਂ ਦੇ ਵਿੱਚ ਸ਼ਾਊਰ ਪੈਦਾ ਕੀਤਾ ਅਤੇ ਇਸੇ ਤਰ੍ਹਾਂ ਅਸੀਂ ਇਹ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਜਿਹੜਾ ਥੈਲੇਸੀਮੀਆ ਬਿਮਾਰੀ ਦਾ ਖਾਤਮਾ ਹੈਗਾ ਇਹਦੀ ਵੀ ਅਵੇਅਰਨੈਸ ਦੇਈਏ। ਇਹ ਸਾਰੇ ਜਿਹੜੇ ਅਦਾਰੇ ਹੈਗੇ ਨੇ ਇਹ ਵੀ ਕੋਸ਼ਿਸ਼ ਕਰ ਰਹੇ ਹੈਗੇ ਨੇ ਕਿ ਅਗਾਹੀ ਫੈਲਾ ਰਹੇ ਹੈਗੇ ਨੇ ਅਤੇ ਲੋਕਾਂ ਨੂੰ ਦੱਸ ਰਹੇ ਹੈਗੇ ਨੇ ਕਿ ਸ਼ਾਦੀ ਤੋਂ ਪਹਿਲੇ ਇੱਕ ਛੋਟਾ ਜਿਹਾ ਟੈਸਟ ਜਿਹੜਾ ਹੈਗਾ ਨਾ ਕਰ ਲਓ, ਤਾਂ ਕਿ ਇਸ ਮੋਜ਼ੀ ਬਿਮਾਰੀ ਤੋਂ, ਇਸ ਬਿਮਾਰੀ ਤੋਂ ਅਤੇ ਇਸ ਤਕਲੀਫ ਅਤੇ ਪਰੇਸ਼ਾਨੀ ਤੋਂ ਸਭ ਨੂੰ ਛੁਟਕਾਰਾ ਮਿਲ ਸਕੇ। ਅਤੇ ਇਨਸ਼ਾ ਅੱਲਾਹ ਤਾਲਾ ਸੁੰਦਰਸ ਫਾਊਂਡੇਸ਼ਨ ਦਾ ਖੁਆਬ ਹੈਗਾ ਥੈਲੇਸੀਮੀਆ ਫਰੀ ਪਾਕਿਸਤਾਨ ਦਾ, ਅਤੇ ਉਹ ਇਨਸ਼ਾ ਅੱਲਾਹ ਤਾਲਾ ਇੱਕ ਨਾ ਇੱਕ ਦਿਨ ਸਾਡੀ ਕੋਸ਼ਿਸ਼ਾਂ ਨਾਲ, ਸਾਡੇ ਰਜ਼ਾਕਾਰਾਂ ਦੀਆਂ ਕੋਸ਼ਿਸ਼ਾਂ ਨਾਲ ਇਨਸ਼ਾ ਅੱਲਾਹ ਤਾਲਾ ਇੱਕ ਦਿਨ ਉਹ ਆਏਗਾ ਕਿ ਜਦੋਂ ਅਸੀਂ ਇਹਦੇ ਵਿੱਚ ਕਾਮਯਾਬੀ ਹਾਸਲ। ਖਾਨ ਸਾਹਿਬ, ਪਾਕਿਸਤਾਨ 'ਚ ਥੈਲੇਸੀਮੀਆ ਦੇ ਮਰੀਜ਼ਾਂ ਦੀ ਤਾਦਾਦ ਅੰਦਾਜ਼ਨ ਕਿਤਨੀ ਹੈ? ਥੈਲੇਸੀਮੀਆ ਦੇ ਜਿਹੜੇ ਮਰੀਜ਼ ਹੈਗੇ ਨੇ ਤਕਰੀਬਨ ਕੋਈ 1.25 ਲੱਖ ਜਾਂ 1.5 ਲੱਖ ਜਿਹੜਾ ਹੈਗਾ ਉਹਨਾਂ ਦੀ ਤਾਦਾਦ ਹੈਗੀ ਜਿਹੜੇ ਥੈਲੇਸੀਮੀਆ ਮੇਜਰ ਦੇ ਹੈਗੇ ਨੇ। ਅਤੇ ਉਹਦੇ ਤੋਂ ਜ਼ਿਆਦਾ ਤਾਦਾਦ ਜਿਹੜੀ ਹੈਗੀ ਕੈਰੀਅਰਸ ਦੀ ਹੈਗੀ ਹੈ, ਯਾਨੀ ਜਿਹੜੇ ਕੈਰੀਅਰਸ ਹੁੰਦੇ ਹੈਗੇ ਨੇ। ਅਤੇ ਕੈਰੀਅਰ ਮੀਨਸ ਕਿ ਜਿਹੜੇ ਮਾਈਨਰਸ ਨੇ, ਜਿਹੜੇ ਮਾਈਨਰਸ ਹੈਗੇ ਨੇ, ਜਿਨ੍ਹਾਂ ਤੋਂ ਜਿਹੜਾ ਹੈਗਾ ਨਾ ਅੱਗੇ ਜਿਹੜਾ ਹੈਗਾ ਨਾ ਇਹ ਮੁੰਤਕਿਲ ਹੋ ਸਕਦੀ ਹੈ ਬਿਮਾਰੀ। ਯਾਨੀ ਅਗਰ ਉਹ ਦੋਵੇਂ ਕੈਰੀਅਰਸ ਦੀ ਸ਼ਾਦੀ ਹੋ ਜਾਏਗੀ ਅਤੇ ਉਹ ਹੋ ਜਾਏਗਾ। ਇਹ ਗੱਲ ਤੇ ਤੁਹਾਨੂੰ ਸਾਡੇ ਜਿਹੜੇ ਡਾਕਟਰਸ ਹੈਗੇ ਨੇ ਉਹ ਮਜ਼ੀਦ ਬਿਹਤਰ ਤਰੀਕੇ ਨਾਲ ਦੱਸ ਸਕਣਗੇ, ਲੇਕਿਨ ਮੇਰੇ ਇਲਮ ਦੇ ਮੁਤਾਬਿਕ ਜਿਹੜਾ ਹੈਗਾ ਨਾ ਅਤੇ ਅਗਰ ਦੋਵੇਂ ਕੈਰੀਅਰਸ ਦੀ ਸ਼ਾਦੀ ਹੋਈ ਤਾਂ ਫਿਰ ਜਿਹੜਾ ਹੈਗਾ ਨਾ ਉਹ ਚਾਂਸਿਸ ਹੁੰਦੇ ਹੈਗੇ ਨੇ ਕਿ ਬੱਚੇ ਨੂੰ ਵੀ ਮੁੰਤਕਿਲ ਹੋ ਸਕਦਾ। ਅਤੇ ਖਾਨ ਸਾਹਿਬ, ਇਹ ਜਿਹੜੀ ਤਾਦਾਦ ਤੁਸੀਂ ਦੱਸੀ ਹੈ ਇਹਦਾ ਕੋਈ ਬਕਾਇਦਾ ਡਾਟਾ ਵੀ ਮੌਜੂਦ ਹੈ? ਜੀ, ਉਹਦਾ ਡਾਟਾ ਵੀ ਮੌਜੂਦ ਹੈਗਾ, ਲੇਕਿਨ ਇਹ
ਸਹੀ ਡਾਟਾ ਮੌਜੂਦ ਨਹੀਂ ਹੈਗਾ, ਕਿਉਂਕਿ ਤਸਦੀਕਸ਼ੁਦਾ ਡਾਟਾ ਨਹੀਂ ਹੈਗਾ। ਤਸਦੀਕਸ਼ੁਦਾ ਇਸ ਵਾਸਤੇ ਨਹੀਂ ਹੈਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਕਿ ਪੰਜਾਬ ਦੇ ਐਸੇ ਦੂਰ ਦਰਾਜ਼ ਦੇ ਅਜ਼ਲਾ ਹੈਗੇ ਨੇ ਜਿੱਥੇ ਉੱਥੇ ਨਹੀਂ ਲੋਕ ਜਿਹੜਾ ਹੈਗੇ ਨਾ ਹਸਪਤਾਲਾਂ ਤੱਕ ਪਹੁੰਚ ਸਕਦੇ, ਜਾਂ ਸਾਡੇ ਵਰਗੇ ਅਦਾਰਿਆਂ ਤੱਕ ਨਹੀਂ ਪਹੁੰਚ ਸਕਦੇ ਹੈਗੇ। ਤੁਸੀਂ ਖੈਬਰ ਪਖਤੂਨਖਵਾ ਵਿੱਚ ਦੇਖੋ, ਜਿਹੜੇ ਦੂਰ ਦਰਾਜ਼ ਦੇ ਹੈ ਨੇ, ਜਿੱਥੇ ਆਪਸ ਦੇ ਵਿੱਚ ਸ਼ਾਦੀਆਂ ਹੁੰਦੀਆਂ ਹੈਗੀਆਂ ਜਾਂ ਟੈਸਟ ਨਹੀਂ ਕਰਵਾਇਆ ਜਾਂਦਾ ਹੈਗਾ। ਉਹਦੇ ਇਲਾਵਾ ਸਿੰਧ ਦੇ ਮੁਖਤਲਿਫ ਹੈ ਨੇ, ਬਲੋਚਿਸਤਾਨ ਦੇ ਐਸੇ ਇਲਾਕੇ ਹੈਗੇ ਨੇ, ਅਤੇ ਇਸ ਵਾਸਤੇ ਇਹ ਅਥੈਂਟਿਕ ਜਾਂ ਤਸਦੀਕਸ਼ੁਦਾ ਨਹੀਂ ਹੈਗੇ। ਇਹ ਤਾਦਾਦ ਇਹਦੇ ਤੋਂ ਜ਼ਿਆਦਾ ਹੋ ਸਕਦੀ ਹੈਗੀ ਹੈ। ਤੇ ਇਹਦੇ ਵਾਸਤੇ ਕੋਈ ਡਾਟਾ ਇਕੱਠਾ ਕਰਨ ਵਾਸਤੇ ਕੋਈ ਕੰਮ ਨਹੀਂ ਤੁਸੀਂ ਕਰ ਰਹੇ? ਅਸੀਂ ਵੀ ਕਰ ਰਹੇ ਹੈਗੇ ਹਾਂ, ਹਕੂਮਤ ਵੀ ਕਰ ਰਹੀ ਹੈਗੀ ਹੈ, ਬਾਕੀ ਅਦਾਰੇ ਵੀ ਕਰ ਰਹੇ ਹੈਗੇ ਨੇ। ਲੇਕਿਨ ਇਹ ਜਦੋਂ ਤੱਕ ਲੋਕ ਵੀ ਆਪਣਾ ਇੰਦਰਾਜ ਨਹੀਂ ਕਰਾਉਣਗੇ, ਦੱਸਣਗੇ ਨਹੀਂ, ਪੀਰਾਂ ਫਕੀਰਾਂ ਕੋ ਜਾਣਗੇ, ਜਦੋਂ ਹਸਪਤਾਲਾਂ ਵਿੱਚ ਨਹੀਂ ਆਣਗੇ, ਡਾਕਟਰਾਂ ਕੋ ਨਹੀਂ ਆਣਗੇ, ਤੇ ਉਹ ਤੇ ਨਹੀਂ ਹੋ ਸਕਦਾ। ਖਾਨ ਸਾਹਿਬ, ਸੁੰਦਸ ਫਾਊਂਡੇਸ਼ਨ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਮਦਦ ਕਿਹਨੇ ਕੀਤੀ? ਸਭ ਤੋਂ ਜ਼ਿਆਦਾ ਸਾਥ ਤੁਹਾਡਾ ਕਿਹਨੇ ਦਿੱਤਾ? ਮੈਂ ਸਰ ਤੁਹਾਨੂੰ ਦੱਸਾਂ ਕਿ ਸੁੰਦਸ ਫਾਊਂਡੇਸ਼ਨ ਦੇ ਵਿੱਚ ਜਿੰਨੇ ਲੋਕ ਹੈਗੇ ਨੇ, ਸਭ ਤੋਂ ਪਹਿਲੇ ਤਾਂ ਮੈਂ ਆਪਣੇ ਭੈਣ ਭਰਾਵਾਂ ਦਾ ਕਹਾਂਗਾ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ। ਅਤੇ ਉਹਦੇ ਬਾਅਦ ਜਿਹੜਾ ਹੈਗਾ ਨਾ, ਸੁੰਦਸ ਫਾਊਂਡੇਸ਼ਨ ਦੇ ਹਰ ਵਰਕਰ ਨੇ ਜਿਹੜਾ ਉਹਨੇ ਸਾਥ ਦਿੱਤਾ। ਜਿਹੜੇ ਰਜ਼ਾਕਾਰ ਹੈਗੇ ਨੇ ਉਹਨਾਂ ਨੇ ਸਾਥ ਦਿੱਤਾ। ਅਤੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਸੁੰਦਸ ਦੇ ਵਾਲਿਦ ਹਾਜੀ ਸਰਫਰਾਜ਼ ਸਾਹਿਬ, ਹਾਜੀ ਇਕਬਾਲ ਸਾਹਿਬ, ਉਹਦੇ ਬਾਅਦ ਜਿਹੜਾ ਹੈਗਾ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈਗਾ ਵਾ ਕਿ ਅੱਜ ਜੋ ਸੁੰਦਸ ਫਾਊਂਡੇਸ਼ਨ ਹੈਗਾ, ਸੁੰਦਸ ਫਾਊਂਡੇਸ਼ਨ ਦਾ ਉਹ ਨਾਂ ਅਤੇ ਉਹ ਮਕਾਮ ਨਾ ਹੁੰਦਾ ਅਗਰ ਸੁੰਦਸ ਫਾਊਂਡੇਸ਼ਨ ਨੂੰ ਮੁੰਨੂ ਬਾਈ ਮੁਯੱਸਰ ਨਾ ਆਉਂਦੇ। ਮੁੰਨੂ ਬਾਈ ਤੁਹਾਨੂੰ ਪਤਾ ਹੈਗਾ ਕਿ ਇੱਕ ਵੱਡਾ ਨਾਂ ਸੀ, ਅਤੇ ਸਾਡੇ ਵਾਸਤੇ ਤੇ ਅੱਜ ਵੀ ਆ ਗਿਆ। ਮੁੰਨੂ ਬਾਈ ਜਿਹੜੇ ਹੈਗੇ ਨੇ, ਉਹ ਨਾ ਸਿਰਫ ਕਲਮਕਾਰ, ਅਦੀਬ, ਸ਼ਾਇਰ ਅਤੇ ਕਾਲਮ ਨਵੀਸ ਹੀ ਨਹੀਂ ਸੀ ਬਹੁਤ ਵੱਡੇ, ਉਹ ਬਹੁਤ ਵੱਡੇ ਇਨਸਾਨ ਵੀ ਹੈਗੇ ਸੀ। ਅਤੇ ਮੁੰਨੂ ਬਾਈ ਕੋ ਜਦੋਂ ਮੈਂ ਸ਼ੁਰੂ ਦੇ ਵਿੱਚ ਹੀ ਮਿਲਣ ਵਾਸਤੇ ਗਿਆ, ਅਤੇ ਉਹਨਾਂ ਨੂੰ ਮੈਂ ਕਿਹਾ ਕਿ ਸੁੰਦਸ ਫਾਊਂਡੇਸ਼ਨ ਦਾ ਤੁਸੀਂ ਵਿਜ਼ਿਟ ਕਰੋ। ਮੁਲਾਕਾਤ ਕਿਸ ਤਰ੍ਹਾਂ ਹੋਈ ਉਹਨਾਂ ਨਾਲ? ਦੇਖੋ, ਸੁੰਦਸ ਫਾਊਂਡੇਸ਼ਨ ਜਦੋਂ ਬਣ ਗਿਆ, ਅਤੇ ਮੇਰੀ ਖੁਆਇਸ਼ ਹੈਗੀ ਸੀ ਕਿ ਮੈਂ ਲੋਕਾਂ ਨੂੰ ਇਸ ਕੰਮ ਦਾ ਯਾਨੀ ਵਿਜ਼ਿਟ ਕਰਾਵਾਂ, ਲੋਕਾਂ ਨੂੰ ਦੱਸਾਂ ਕਿ ਅਸੀਂ ਥੈਲੇਸੀਮੀਆ ਦੇ ਮਰੀਜ਼ ਬੱਚਿਆਂ ਦੇ ਵਾਸਤੇ, ਹੀਮੋਫੀਲੀਆ ਦੇ ਮਰੀਜ਼ ਬੱਚਿਆਂ ਵਾਸਤੇ ਕੀ ਕੰਮ ਕਰ ਰਹੇ ਹਾਂ। ਅਤੇ ਮੈਂ ਗੁਜਰਾਂਵਾਲਾ ਤੋਂ ਲਾਹੌਰ ਆਇਆ, ਆਪਣੇ ਇੱਕ ਦੋਸਤ ਨਾਲ ਮਸ਼ਵਰਾ ਕੀਤਾ ਹੈਗਾ ਕਿ ਮੈਂ ਕਿਹਾ ਯਾਰ ਮੈਂ ਕਿਹੜੇ ਲੋਕਾਂ ਨੂੰ, ਤਾਂ ਉਹਦੇ ਵਿੱਚ ਸਭ ਤੋਂ ਪਹਿਲੇ ਦੋਸਤ ਨੇ ਕਿਹਾ ਕਿ ਤੁਸੀਂ ਜਿਹੜਾ ਹੈਗੇ ਨਾ, ਉਹ ਮੁੰਨੂ ਬਾਈ ਨਾਲ ਰਾਬਤਾ ਕਰੋ। ਅਤੇ ਮੈਂ ਮੁੰਨੂ ਬਾਈ ਨਾਲ ਰਾਬਤਾ ਕੀਤਾ। ਇਹ ਮੇਰੇ ਖਿਆਲ ਨਾਲ 2001 ਦੀ ਗੱਲ ਹੈਗੀ ਹੈ, ਤਕਰੀਬਨ 2001 ਦੀ ਗੱਲ ਹੈਗੀ ਹੈ। ਉਹਨਾਂ ਦੇ ਘਰ ਮੈਂ ਰਿਵਾਜ਼ ਗਾਰਡਨ ਗਿਆ, ਅਤੇ ਉਹਨਾਂ ਨੂੰ ਮੈਂ ਦਰਖਾਸਤ ਕੀਤੀ ਕਿ ਤੁਸੀਂ ਸੁੰਦਸ ਫਾਊਂਡੇਸ਼ਨ ਦਾ ਦੌਰਾ ਕਰੋ, ਸੁੰਦਸ ਫਾਊਂਡੇਸ਼ਨ ਦੇ ਮਰੀਜ਼ ਬੱਚਿਆਂ ਨੂੰ ਮਿਲੋ, ਉਹਨਾਂ ਨੂੰ ਦੇਖੋ। ਅਤੇ ਉਹਨਾਂ ਨੇ ਮੇਰੀ ਇਹ ਦਾਵਤ ਕਬੂਲ ਕਰ ਲਈ। ਅਤੇ ਉਹ ਤਕਰੀਬਨ 2-3 ਦਿਨਾਂ ਬਾਅਦ ਜਿਹੜੇ ਹੈਗੇ ਨੇ, ਉਹ ਗੁਜਰਾਂਵਾਲਾ ਤਸ਼ਰੀਫ ਲੈ ਕੇ ਆਏ। ਅਤੇ ਗੁਜਰਾਂਵਾਲਾ ਵਿੱਚ ਉਹਨਾਂ ਨੂੰ ਅਸੀਂ ਆਪਣਾ ਕੰਮ ਦਿਖਾਇਆ, ਉਹ ਮਰੀਜ਼ਾਂ ਨਾਲ ਮਿਲਵਾਇਆ, ਉਹਨਾਂ ਮਾਵਾਂ ਨਾਲ ਮਿਲਵਾਇਆ। ਅਤੇ ਜਦੋਂ ਆਏ, ਉਹਨਾਂ ਨੇ ਕੰਮ ਦੇਖਿਆ, ਉਹ ਮਰੀਜ਼ਾਂ ਨੂੰ ਮਿਲੇ, ਅਤੇ ਉਹ ਦਿਨ ਸੀ, ਅਤੇ ਮੈਂ ਸਮਝਦਾ ਅੱਜ ਦਾ ਦਿਨ ਵੀ ਆ ਗਿਆ। ਜਿੰਨਾ ਕੰਮ ਮੁੰਨੂ ਬਾਈ ਨੇ ਸੁੰਦਸ ਫਾਊਂਡੇਸ਼ਨ ਵਾਸਤੇ ਕੀਤਾ, ਉਹ ਸ਼ਾਇਦ ਮੈਂ ਵੀ ਨਹੀਂ ਕਰ ਸਕਿਆ ਗਿਆ, ਜਾਂ ਉਹ ਸ਼ਾਇਦ ਕੋਈ ਹੋਰ ਵੀ ਨਹੀਂ ਕਰ ਸਕਿਆ ਗਿਆ। ਉਹ ਮਾਸ਼ਰੇ ਵਾਸਤੇ ਕੰਮ ਕਰਦੇ ਹੈਗੇ ਸੀ, ਆਪਣੇ ਕਲਮ ਦੇ ਜ਼ਰੀਏ ਵੀ। ਉਹਦੇ ਬਾਅਦ ਜਿਹੜਾ ਹੈਗਾ ਸੁੰਦਸ ਫਾਊਂਡੇਸ਼ਨ ਦੀ ਸੂਰਤ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਅਤੇ ਮੈਂ ਸਮਝਦਾ ਹੈਗਾ ਵਾਂ ਕਿ ਅਗਰ ਰੱਬ ਤਾਲਾ ਦੀ ਜ਼ਾਤ ਮੁੰਨੂ ਬਾਈ ਨੂੰ ਕੁਛ ਹੋਰ ਵੜੇ ਦੇ ਜਾਂਦੀ, ਜ਼ਿੰਦਗੀ ਦੇ ਸਾਲ ਦੇ ਜਾਂਦੀ, ਅਤੇ ਸ਼ਾਇਦ ਜਿਹੜਾ ਹੈਗਾ ਨਾ, ਉਹ ਸੁੰਦਸ ਫਾਊਂਡੇਸ਼ਨ ਮਜ਼ੀਦ ਫਲਦਾ ਫੁੱਲਦਾ। ਲੇਕਿਨ ਮੈਂ ਰੱਬ ਤਾਲਾ ਦੀ ਜ਼ਾਤ ਦਾ ਸ਼ੁਕਰ ਅਦਾ ਕਰਦਾ ਹੈਗਾ ਵਾਂ ਕਿ ਮੁੰਨੂ ਬਾਈ ਜਿਸ ਤਰ੍ਹਾਂ ਸੁੰਦਸ ਫਾਊਂਡੇਸ਼ਨ ਨੂੰ ਰੱਬ ਤਾਲਾ ਦੀ ਜ਼ਾਤ ਨੇ ਨਵਾਜ਼ਿਆ ਜਾਂ ਦਿੱਤਾ, ਉਸੇ ਤਰ੍ਹਾਂ
ਖਾਲਿਦ ਅਬਾਸ ਡਾਰ ਸਾਹਿਬ ਵੀ ਸਾਡੇ ਕੋਲ ਮੌਜੂਦ ਹੈਗੇ ਨੇ, ਉਹ ਹਰ ਬਲੱਡ ਕੈਂਪ ਦੇ ਵਿੱਚ ਜਾਂਦੇ ਹੈਗੇ ਨੇ। ਉਹਨਾਂ ਨੇ ਵੀ ਇਸ ਅਦਾਰੇ ਵਾਸਤੇ ਬਹੁਤ ਕੰਮ ਨਾ ਸਿਰਫ ਕੀਤਾ ਬਲਕਿ ਅੱਜ ਤੱਕ ਕਰ ਰਹੇ ਹੈਗੇ ਨੇ। ਅਗਰ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਉਹ ਸਵੇਰ 7-8 ਵਜੇ ਵੀ ਜਾਂ 9 ਵਜੇ ਵੀ ਕੈਂਪ ਸਟਾਰਟ ਹੁੰਦਾ ਹੈ ਤੇ ਖਾਲਿਦ ਅਬਾਸ ਡਾਰ ਸਾਹਿਬ ਜਿਹੜਾ ਹੈਗੇ ਨਾ ਉੱਥੇ ਪਹੁੰਚ ਜਾਂਦੇ ਹੈਗੇ ਨੇ। ਇਸੇ ਤਰ੍ਹਾਂ ਸੁਹੇਲ ਵੜਾਈ ਸਾਹਿਬ ਹੈਗੇ ਨੇ ਜਿਹੜੇ ਇਸ ਟਾਈਮ ਸਾਡੇ ਪੈਟਰਨਰ ਹੈਗੇ ਨੇ, ਉਹ ਵੀ ਕੰਮ ਕਰਦੇ ਹੈਗੇ ਨੇ। ਸੁਹੇਲ ਅਹਿਮਦ ਅਜ਼ੀਜ਼ੀ ਸਾਹਿਬ ਹੈਗੇ ਨੇ, ਉਹ ਵੀ ਸਾਡੇ ਵਾਸਤੇ ਕੰਮ ਕਰਦੇ ਹੈਗੇ ਨੇ। ਹੋਰ ਬਹੁਤ ਸਾਰੇ ਲੋਕ ਹੈਗੇ ਨੇ। ਮੰਨੂ ਭਾਈ ਦਾ ਜਿਹੜੇ ਸੁੰਦਰਸ ਫਾਊਂਡੇਸ਼ਨ ਦੇ ਫੈਸਲੇ ਸਨ ਜੀ, ਇਹਨਾਂ ਦੇ ਹਵਾਲੇ ਨਾਲ ਕੀ ਉਹਨਾਂ ਦਾ ਕਿਰਦਾਰ ਰਿਹਾ? ਸੁੰਦਰਸ ਫਾਊਂਡੇਸ਼ਨ ਦੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਗਿਆ ਕਿ ਮੰਨੂ ਭਾਈ ਚੇਅਰਮੈਨ ਹੈਗੇ ਸੀ ਤੇ ਚੇਅਰਮੈਨ ਨੂੰ ਤੁਹਾਨੂੰ ਪਤਾ ਸਾਰੀ ਪਾਵਰਸ ਜਿਹੜੀਆਂ ਹੈਗੀਆਂ ਨੇ ਹਾਸਲ ਹੁੰਦੀਆਂ ਹੈਗੀਆਂ ਨੇ। ਸੁੰਦਰਸ ਫਾਊਂਡੇਸ਼ਨ ਦਾ ਬੋਰਡ ਆਫ ਡਾਇਰੈਕਟਰ ਵੀ ਹੈਗੇ, ਉਹ ਸਾਰੇ ਫੈਸਲੇ ਜਿਹੜੇ ਹੈਗੇ ਨੇ ਜਿਹੜੇ ਵੀ ਉਹ ਕਰਦੇ ਹੈਗੇ ਸੀ, ਉਹ ਪਹਿਲੇ ਤਾਂ ਮੈਂ ਗੱਲ ਦੱਸ ਦੇਵਾਂ ਕਿ ਉਹ ਹਰ ਫੈਸਲਾ ਮੈਰਿਟ ਦੇ ਉੱਤੇ ਕਰਦੇ ਹੈਗੇ ਸੀ। ਉਹਨਾਂ ਦੇ ਫੈਸਲਿਆਂ ਵਿੱਚ ਕੋਈ ਝੋਲ ਨਹੀਂ ਸੀ ਹੁੰਦੀ ਹੈਗੀ ਕਿਸੇ ਇੱਕ ਤਰਫ। ਜਿਹੜਾ ਫੈਸਲਾ ਕਰਨਾ ਹੈਗਾ ਸੀ ਉਹ ਕਾਨੂੰਨ ਤੇ ਕਾਇਦੇ ਦੇ ਮੁਤਾਬਿਕ ਕਰਦੇ ਹੈਗੇ ਸੀ ਤੇ ਉਹਨਾਂ ਦਾ ਫੈਸਲਾ ਜਿਹੜਾ ਹੈਗਾ ਨਾ ਹਰ ਸਾਨੂੰ ਮਨਜ਼ੂਰ ਹੁੰਦਾ ਹੈਗਾ ਸੀ ਤੇ ਉਹਨਾਂ ਨੇ ਅੱਜ ਤੱਕ ਕੋਈ ਐਸਾ ਫੈਸਲਾ ਨਹੀਂ ਕੀਤਾ ਜਿਹੜਾ ਕਿ ਬਿਹਤਰ ਫੈਸਲਾ ਨਾ ਹੋਏ। ਬਿਲਕੁਲ ਠੀਕ ਹੈ। ਤੇ ਕੋਈ ਐਸਾ ਮਖਸੂਸ ਵਾਕਿਆ, ਕੋਈ ਐਸਾ ਮਖਸੂਸ ਲਮਹਾ ਜਿਹੜਾ ਉਹਨਾਂ ਦੇ ਨਾਲ ਤੁਸੀਂ ਗੁਜ਼ਾਰਿਆ ਹੋਵੇ ਤੇ ਅੱਜ ਵੀ ਯਾਦ ਹੋਵੇ? ਇੱਕ ਲਮਹਾ ਨਹੀਂ ਹੈਗਾ, ਉਹ ਕਈ ਲਮਹੇ ਹੈਗੇ ਨੇ। ਇੱਕ ਤਾਂ ਵਾਕਿਆ ਹੈ ਕਿ ਮੇਰੀਆਂ ਬੱਚੀਆਂ ਜਿਹੜੀਆਂ ਹੈਗੀਆਂ ਸਕੂਲ ਦੇ ਵਿੱਚ ਪੜ੍ਹਦੀਆਂ ਹੈਗੀਆਂ ਸੀ ਤੇ ਕਿਸੇ ਵਜ੍ਹਾ ਦੇ ਨਾਲ ਥੋੜ੍ਹੀ ਤੰਗੀ ਦੀ ਵਜ੍ਹਾ ਦੇ ਨਾਲ ਮੈਂ ਆਪਣੇ ਬੱਚਿਆਂ ਦੀ ਫੀਸ 2 ਮਹੀਨੇ ਦੀ ਨਹੀਂ ਦੇ ਸਕਿਆ ਗਿਆ ਤੇ ਮੰਨੂ ਭਾਈ ਨਾਲ, ਕਿਉਂਕਿ ਮੈਂ ਨਾਲ ਹੁੰਦਾ ਹੈਗਾ ਸੀ ਤਕਰੀਬਨ ਹਰ ਵਕਤ। ਅਗਰ ਉਹਨਾਂ ਨੇ ਕਿਤੇ ਵਿਆਹ 'ਤੇ ਵੀ ਜਾਣਾ ਹੁੰਦਾ ਸੀ, ਕਿਤੇ ਵੀ ਜਾਣਾ ਹੁੰਦਾ ਸੀ ਤੇ ਮੈਂ ਨਾਲ ਉਹਨਾਂ ਦੇ ਹੁੰਦਾ ਹੈਗਾ ਸੀ। ਇੱਕ ਦਿਨ ਅਸੀਂ ਇੱਕ ਵਿਆਹ 'ਤੇ ਜਾ ਰਹੇ ਹੈਗੇ ਸੀ ਤੇ ਅੱਛਾ ਮੈਂ ਤੁਹਾਨੂੰ ਦੱਸਾਂ ਕਿ ਮੰਨੂ ਭਾਈ ਨੇ ਕਦੀ ਨਾ, ਉਹ ਅਗਰ ਇੱਥੇ ਬੈਠੇ ਹੋਏ ਹੈਗੇ ਨੇ ਜਾਂ ਕਿਸੇ ਦਫ਼ਤਰ ਵਿੱਚ ਬੈਠੇ ਹੈਗੇ ਨੇ ਤੇ ਉਹ ਕਿਸੇ ਕੋਲ ਉਹਨਾਂ ਨੇ ਕਦੀ ਫੋਲਾ ਫਾਲੀ ਨਹੀਂ ਕੀਤੀ ਜਾਂ ਕਿਸੇ ਨੇ। ਜੀ ਜੀ। ਲੇਕਿਨ ਉਸ ਦਿਨ ਸ਼ਾਦੀ 'ਤੇ ਜਾ ਰਹੇ ਹੈਗੇ ਤੇ ਮੈਂ ਗੱਡੀ ਚਲਾ ਰਹੇ ਹੈਗੇ, ਉਹ ਅੱਗੇ ਬੈਠੇ ਹੋਏ ਹੈਗੇ ਨੇ ਤੇ ਡੈਸ਼ਬੋਰਡ ਦੇ ਵਿੱਚੋਂ ਕੱਢਦੇ ਹੈਗੇ ਨੇ ਉਹ ਜਿਹੜੇ ਫੀਸ ਦਾ ਹੈ ਸੀ ਨੋਟਿਸ, ਉਹ ਮੇਰੇ ਚਲਾਨ ਹੈਗੇ ਸੀ, ਉਹ ਪਿਆ ਹੋਇਆ ਗਿਆ ਸੀ ਤੇ ਉਹ ਤਕਰੀਬਨ ਮੇਰੀ ਬੱਚੀਆਂ ਦੀ ਫੀਸ ਜਿਹੜੀ ਹੈਗੀ ਹੈ ਉਹ ਤਕਰੀਬਨ 2 ਮਹੀਨੇ ਦੀ ਕੋਈ ਮੇਰੇ ਖਿਆਲ ਨਾਲ 82-83 ਹਜ਼ਾਰ ਰੁਪਇਆ ਹੋਏਗੀ। ਤੇ ਉਹਨਾਂ ਨੇ ਉਹੀ ਜਿਹੜਾ ਹੈਗਾ ਨਾ ਵਰਕਾ ਜਿਹੜਾ ਹੈਗਾ ਨਾ ਉਹਨੂੰ ਦੇਖਿਆ ਤੇ ਪੜ੍ਹਨ ਲੱਗ ਪਏ ਤੇ ਮੈਨੂੰ ਪੁੱਛਦੇ ਹੈਗੇ ਨੇ ਕੀ ਹੈਗਾ। ਮੈਂ ਕਿਹਾ ਸਰ ਕੁਛ ਨਹੀਂ ਹੈਗਾ, ਉਹ ਨਹੀਂ ਹੈ ਤੇ ਫੀਸ ਚਲਾਣੇ ਤੇ ਜਮ੍ਹਾਂ ਨਹੀਂ ਕਰਵਾਇਆ ਗਿਆ, ਨੋਟਿਸ ਆਇਆ ਗਿਆ। ਤੇ ਉਹਦੇ ਬਾਅਦ ਮੈਂ ਵੀ ਗੱਲ ਨੂੰ ਇੱਧਰ ਉੱਧਰ ਕਰ ਦਿੱਤਾ ਹੈਗਾ ਤੇ ਉਹਨਾਂ ਨੇ ਰੱਖ ਦਿੱਤਾ। ਤੇ ਜਦੋਂ ਅਸੀਂ ਸ਼ਾਦੀ ਤੋਂ ਵਿਆਹ ਤੋਂ ਫਾਰਗ ਹੋ ਕੇ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਵੇਰੇ ਜਿਹੜਾ ਹੈਗਾ ਨਾ ਮੇਰੇ ਘਰ ਆਈ। ਅੱਛਾ ਮੇਰੇ ਵੀ ਜ਼ਹਨ ਨੇ ਕਿਹਾ ਗਿਆ ਕਿ ਇਹਨਾਂ ਨੇ ਇਸ ਵਾਸਤੇ ਬੁਲਾਉਣਾ ਹੈਗਾ ਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਨਾ ਜਾਵਾਂ। ਤੁਸੀਂ ਯਕੀਨ ਕਰੋ ਕਿ ਜਦੋਂ ਥੋੜ੍ਹਾ ਟਾਈਮ ਗੁਜ਼ਰਿਆ ਗਿਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਕਿੱਥੇ ਰਹਿ ਗਿਆ ਹੈਗਾ, ਤੂੰ ਆਇਆ ਨਹੀਂ ਹੈਗਾ। ਤੇ ਮੈਂ ਉਹਨਾਂ ਨੂੰ ਕਿਹਾ ਅੱਛਾ ਮੈਂ ਆ ਰਿਹਾ ਹੈਗਾ, ਮੈਂ ਇੱਥੇ ਪਹੁੰਚ ਗਿਆ। ਹਾਲਾਂਕਿ ਮੈਂ ਹਾਲੀ ਦਫ਼ਤਰ ਹੈ ਗਿਆ ਸੀ ਤੇ ਮੈਂ ਕਿਹਾ ਮੈਂ ਬਸ ਨਿਕਲ ਪਿਆ, ਮੈਂ ਆ ਰਿਹਾ ਹੈਗਾ। ਅੱਛਾ ਮੈਨੂੰ ਉੱਥੇ ਜਾਣਾ ਪਿਆ। ਜਦੋਂ ਮੈਂ ਦਰਵਾਜ਼ਾ ਨੌਕ ਕੀਤਾ ਉਹਨਾਂ ਨੇ ਆਪ ਹੀ ਖੋਲ੍ਹਿਆ ਗਿਆ ਤੇ ਜਿੱਥੇ ਉਹ ਕਾਲਮ ਲਿਖਦੇ ਹੁੰਦੇ ਸੀ ਟੇਬਲ 'ਤੇ ਆਪਣੇ, ਤੇ ਉੱਥੇ ਹੀ ਮੈਂ ਉੱਥੇ ਬੈਠ ਗਿਆ ਤੇ ਆਪਣੇ ਦਰਾਜ਼ ਦੇ ਵਿੱਚੋਂ ਇੱਕ ਲਿਫਾਫਾ ਕੱਢਿਆ ਤੇ ਉਹ ਮੈਨੂੰ ਦੇ ਦਿੱਤਾ ਹੈਗਾ ਤੇ ਇਹ ਫੀਸ ਜਮ੍ਹਾਂ ਕਰਾ। ਤੇ ਮੈਂ ਕਹਿੰਦੀ ਮੈਂ ਕਰਾ ਦੇਵਾਂਗਾ 1-2 ਦਿਨ ਦੇ ਵਿੱਚ। ਕਹਿੰਦੇ ਨਹੀਂ ਉਹ ਮੇਰੀਆਂ ਵੀ ਬੱਚੀਆਂ ਹੈਗੀਆਂ ਨੇ। ਤੇ ਦੇਖੋ ਇੱਕ ਤਾਂ ਇਹ ਵਾਕਿਆ ਹੋ ਗਿਆ। ਹੋਰ ਐਸੇ ਵਾਕਿਆਤ ਸੁੰਦਰਸ ਫਾਊਂਡੇਸ਼ਨ ਦੇ ਬੱਚਿਆਂ ਵਾਸਤੇ ਕਿ ਉਹ ਯਾਨੀ ਦਫ਼ਤਰ ਆਏ ਹੈਗੇ ਨੇ। ਅੱਛਾ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਸਾਲ ਉਹਨਾਂ ਨੇ ਸੁੰਦਰਸ ਫਾਊਂਡੇਸ਼ਨ ਦੇ ਦਫ਼ਤਰ ਵਿੱਚ ਹੀ ਕਾਲਮ ਲਿਖਦੇ ਰਹੇ ਹੈਗੇ। ਉਹ ਕਾਲਮ ਲਿਖ ਰਹੇ ਹੁੰਦੇ ਉੱਥੇ ਤੇ ਜੇ ਕਿਸੇ ਬੱਚੇ ਨੂੰ ਸੂਈ ਲੱਗਣੀ ਤੇ ਉਹਨੇ ਰੋ ਰਿਹਾ ਹੁੰਦਾ ਨਾ, ਸਾਨੂੰ ਆਵਾਜ਼ ਨਾ ਆਣੀ ਲੇਕਿਨ ਉਹਨਾਂ ਨੂੰ ਆਵਾਜ਼ ਆ ਜਾਣੀ। ਉਹਨਾਂ ਨੇ ਉਸੇ ਕੁਰਸੀ ਦੇ ਉੱਤੇ ਜਾਂ ਉਸੇ ਬੈੱਡ ਦੇ ਉੱਤੇ ਜਾਣਾ ਜਿੱਥੇ ਉਸ ਬੱਚਾ ਰੋ ਰਿਹਾ ਹੁੰਦਾ ਹੈਗਾ ਸੀ ਤੇ ਉਹਨੂੰ ਜਾ ਕੇ ਜਿਹੜਾ ਹੈਗਾ ਨਾ ਉਹਨੂੰ ਖੂਨ ਵੀ ਲੱਗਿਆ ਹੋਇਆ ਹੈਗਾ
ਤੇ ਉਹਨੂੰ ਉੱਥੇ ਪਿਆਰ ਵੀ ਕਰ ਰਹੇ ਹੈਗੇ ਨੇ, ਮੱਥੇ ਵੀ ਚੁੰਮ ਰਹੇ ਹੈਗੇ ਨੇ ਤੇ ਉਹ ਕਰ ਰਹੇ ਹੈਗੇ। ਤੇ ਮੈਂ ਕਹਿੰਦਾ ਮੈਨੂੰ ਬਈ ਨਾ ਉਹ ਜ਼ਰਾ ਬਲੱਡ ਲੱਗਿਆ ਹੋਇਆ ਤੇ ਉਹਨੂੰ ਕਹਿੰਦਾ ਨਹੀਂ ਮੈਨੂੰ ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨਾ ਜੰਨਤ ਦੀ ਖੁਸ਼ਬੂ ਆਉਂਦੀ ਹੈਗੀ। ਅਹਿਮ ਵਾਕਿਆ ਸੁਣਾਉਂਦਾ ਹੈਗਾ ਵਾ। ਤੁਹਾਨੂੰ ਪਤਾ ਹੈਗਾ ਕਿ ਮੋਨੂ ਬਾਈ ਦਾ ਤਕਰੀਬਨ ਜਦੋਂ 2010 ਹੈਗੇ ਸੀ ਮੇਰੇ ਖਿਆਲ ਨਾਲ ਮੋਨੂ ਬਾਈ ਬ੍ਰੇਨ ਹੈਮਰੇਜ ਹੋਇਆ ਉਹਨਾਂ ਨੇ ਤੇ ਉਹ ਵੈਂਟੀਲੇਟਰ ਤੇ ਤਕਰੀਬਨ 20-22 ਦਿਹਾੜੇ ਜਿਹੜੇ ਹੈਗੇ ਨੇ ਉਹ ਵੈਂਟੀਲੇਟਰ ਤੇ ਰਹੇ ਤੇ ਬੜੀ ਕ੍ਰਿਟੀਕਲ ਕੰਡੀਸ਼ਨ ਹੈਗੇ ਸੀ। ਤੇ ਤੁਸੀਂ ਅਸੀਂ ਤੇ ਸੁੰਦਰ ਦੇ ਤਮਾਮ ਬੱਚੇ ਜਿਹੜੇ ਹੈਗੇ ਨੇ ਦੁਆ ਮੰਗ ਰਹੇ ਹੈਗੇ ਸੀ ਤੇ ਪੂਰਾ ਮੁਲਕ ਉਹਨਾਂ ਵਾਸਤੇ ਦੁਆ ਕਰ ਰਿਹਾ ਹੈਗਾ ਸੀ। ਤੇ ਉੱਥੇ ਹੀ ਥੈਲੇਸੀਮੀਆ ਦੇ ਤੇ ਹੀਮੋਫੀਲੀਆ ਦੇ ਤੇ ਬਲੱਡ ਕੈਂਸਰ ਦੇ ਬੱਚੇ ਵੀ ਰੋਜ਼ਾਨਾ ਦੀ ਬੁਨਿਆਦ ਤੇ ਉਹਨਾਂ ਦੇ ਵਾਲਦੈਨ ਸਾਰੇ ਜਿਹੜੇ ਹੈਗੇ ਨੇ ਸੈਂਟਰਾਂ ਦੇ ਵਿੱਚ ਵੀ ਦੁਆ ਕਰਦੇ ਸੀ, ਆਪਣੇ ਘਰਾਂ ਵਿੱਚ ਵੀ ਦੁਆ ਕਰਦੇ ਸੀ। ਤੇ ਜਦੋਂ ਰੱਬ ਤਾਲਾ ਦੀ ਜ਼ਾਤ ਨੇ ਕਰਮ ਕੀਤਾ ਹੈਗਾ ਕਿ 20-22 ਦਿਨਾਂ ਬਾਅਦ ਜਦੋਂ ਵੈਂਟੀਲੇਟਰ ਦੇ ਉਤਰੇ ਤੇ ਉਸ ਟਾਈਮ ਮੈਂ ਜਦੋਂ ਉਹਨਾਂ ਨੂੰ ਵੈਂਟੀਲੇਟਰ ਤੇ ਲਾ ਰਹੇ ਗਏ ਸੀ ਤੇ ਮੈਂ ਮੌਜੂਦ ਹੈਗਾ ਸੀ। ਜਦੋਂ ਵੈਂਟੀਲੇਟਰ ਤੇ ਲਾਇਆ ਉਹਨਾਂ ਨੂੰ ਤੇ ਥੋੜ੍ਹੀ ਦੇਰ ਬਾਅਦ ਮੋਨੂ ਬਾਈ ਨੂੰ ਹੋਸ਼ ਆਇਆ ਤੇ ਉਹਨਾਂ ਨੇ ਮੇਰਾ ਇਹ ਵਾਲਾ ਹੱਥ ਫੜ ਕੇ ਯਾਨੀ ਖੱਬਾ ਹੱਥ ਫੜ ਕੇ ਤੇ ਇਸ ਤਰ੍ਹਾਂ ਕੀਤਾ ਤੇ ਉਹਨਾਂ ਦੇ ਅਲਫਾਜ਼ ਜਿਹੜੇ ਹੈਗੇ ਸੀ ਤੁਸੀਂ ਯਕੀਨ ਕਰੋ ਕਿ ਮੈਂ ਅੱਜ ਵੀ ਉਹ ਮੈਨੂੰ ਯਾਦ ਆਉਂਦੇ ਹੈਗੇ ਨੇ, ਮਜ਼ਬੂਤੀ ਨਾਲ ਫੜ ਕੇ ਤੇ ਕਹਿੰਦੇ ਹੈਗੇ ਤੈਨੂੰ ਪਤਾ ਹੈਗਾ ਕਿ ਰੱਬ ਤਾਲਾ ਦੀ ਜ਼ਾਤ ਨੇ ਜਿਹੜੀਆਂ ਮੇਰੀਆਂ ਸਾਵਾਂ ਬਹਾਲ ਕੀਤੀਆਂ ਹੈਗੀਆਂ ਨੇ ਜਾਂ ਮੈਨੂੰ ਦੂਸਰੀ ਜ਼ਿੰਦਗੀ ਦਿੱਤੀ ਹੈਗੀ ਹੈ ਇਹ ਉਹ ਥੈਲੇਸੀਮੀਆ ਤੇ ਹੀਮੋਫੀਲੀਆ ਦੇ ਬੱਚਿਆਂ ਦੀਆਂ ਦੁਆਵਾਂ ਦਾ ਨਤੀਜਾ ਹੈਗਾ। ਤੇ ਇਹੋ ਜਿਹੇ ਹੋਰ ਬੜੇ ਵਾਕਿਆਤ ਹੈਗੇ ਨੇ ਤੇ ਬਸ ਮੈਂ ਤੇ ਮੋਨੂ ਬਾਈ ਵਾਸਤੇ ਦੁਆ ਕਰ ਸਕਦਾ ਹੈਗਾ ਵਾ। ਮੋਨੂ ਬਾਈ ਦੁਨੀਆ ਵਿੱਚੋਂ ਤੇ ਚਲੇ ਗਏ ਹੈਗੇ ਨੇ ਲੇਕਿਨ ਸੁੰਦਰਸ ਫਾਊਂਡੇਸ਼ਨ ਦੇ ਤੇ ਉਹ ਸਾਰੇ ਥੈਲੇਸੀਮੀਆ ਦੇ ਬੱਚਿਆਂ ਵਾਸਤੇ ਜਿਨ੍ਹਾਂ ਵਾਸਤੇ ਉਹਨਾਂ ਨੇ ਕੰਮ ਕੀਤਾ ਹੈਗਾ ਉਹਨਾਂ ਦੇ ਦਿਲਾਂ ਤੇ ਦਿਮਾਗਾਂ ਦੇ ਵਿੱਚ ਤੇ ਉਹਨਾਂ ਦੀਆਂ ਅੱਖਾਂ ਵਿੱਚ ਅੱਜ ਵੀ ਜ਼ਿੰਦਾ ਹੈਗੇ ਨੇ। ਬੇਸ਼ੱਕ ਬੇਸ਼ੱਕ ਬਿਲਕੁਲ ਠੀਕ।